ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 21 ਮਾਰਚ ਦਿਨ ਸੋਮਵਾਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਸਾਡੇ ਅੱਜ ਦੇ ਇਸ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮਲੋਟ ਸਟੂਡੀਓ ਤੋਂ ਮਿੰਟੂ ਗੁਲੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਆ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। SYL ਨਹਿਰ ਨੂੰ ਲੈ ਕੇ ਹੀ ਆ। ਹਰਿਆਣੇ ਨੇ ਕਿਹਾ ਵੀ SYL ਨਹਿਰ ਉਹ ਪੂਰੀ ਕਰਨਗੇ, ਉੱਤੇ ਉਹ ਦ੍ਰਿੜ ਨੇ, ਤੇ ਖੱਪ ਪੰਚਾਇਤਾਂ ਨੇ ਵੀ ਪੰਜਾਬ ਨੂੰ ਧਮਕੀ ਦੇ ਦਿੱਤੀ। SYL ਦਾ ਜਿਹੜਾ ਜਿੰਨ ਹੈ ਬੋਤਲ ਚ ਪੈਂਦਾ ਹੀ ਨਹੀਂ ਪਿਆ, ਜਿੰਨ ਬੋਤਲ ਤੋਂ ਬਾਹਰ ਹੀ ਹੈ। ਜੇ ਪੰਜਾਬ ਵਾਲੇ ਥੋੜਾ ਜਿਹਾ ਚੁੱਪ ਕਰਦੇ, ਹਰਿਆਣੇ ਵਾਲੇ ਚੁਆਤੀ ਲਾ ਦਿੰਦੇ ਆ। ਅੱਜ ਵੀ ਜਦੋਂ ਉਹਨਾਂ ਨੇ ਬਜਟ ਸੈਸ਼ਨ ਦੇ ਵਿੱਚ ਬਜਟ ਪੇਸ਼ ਕੀਤਾ ਆਪਣੇ ਸੂਬੇ ਦਾ, ਤੇ ਉਹਨਾਂ ਨੇ ਇਹ ਮੁੱਦਾ ਜਿਹੜਾ ਉਹ ਉਠਾਉਣਾ ਉਹਨਾਂ ਨੇ ਭੁੱਲਿਆ ਨਹੀਂ। ਉਹਨਾਂ ਨੇ ਇਹ ਗੱਲ ਫੇਰ ਦੁਹਰਾਈ ਤਾਂ ਇਹ ਫੇਰ ਉਹਨਾਂ ਨੇ ਪ੍ਰਗਟ ਕੀਤੀ ਕਿ ਇਹ ਜਿਹੜੀ SYL ਨਹਿਰ ਆ, ਜਿਹੜੀ ਪੁਆੜੇ ਦੀ ਜੜ, ਇਹਨੂੰ ਹਰ ਹਾਲ 'ਚ ਪੂਰਾ ਕੀਤਾ ਜਾਏਗਾ। ਇਹ ਯਾਨੀ ਜਿਹੜਾ ਮਸਲਾ ਹੈ ਉਹ ਹਾਲੇ ਸ਼ਾਂਤ ਹੁੰਦਾ ਵਿਖਾਈ ਨਹੀਂ ਦਿੰਦਾ। ਵੈਸੇ ਪੰਜਾਬ ਵੱਲੋਂ ਇੱਧਰੋਂ ਹੁਣ ਚੁੱਪਚਾਪ ਆ। ਦੂਜੇ ਪਾਸੇ ਅੱਜ ਪੰਜਾਬ ਵੱਲੋਂ ਚੁੱਪਚਾਪ ਸੀਗੀ, ਪਰ ਕੈਪਟਨ ਅਮਰਿੰਦਰ ਸਿੰਘ ਬੋਲ ਪਏ। ਉਹ ਕਹਿੰਦੇ ਕਿ 60-40 ਦਾ ਜਿਹੜਾ ਅਨੁਪਾਤ ਰੱਖਿਆ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਆ, ਕਿ 60-40 ਦਾ ਜਿਹੜਾ ਅਨੁਪਾਤ ਹੈ ਉਹ ਪਾਣੀ 'ਚ ਵੀ ਰੱਖਿਆ ਜਾਵੇ, ਕਿ 60% ਪਾਣੀ ਪੰਜਾਬ ਦਾ, 40% ਉਹਨਾਂ ਦਾ। ਤਾਂ ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਉਦੋਂ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਪਾਸ ਕਰਕੇ ਧਾਰਾ 5 ਰੱਖ ਦਿੱਤੀ ਸੀ, ਜਿਹੜਾ ਪਾਣੀ ਜਾਂਦਾ ਜਾਵੇ, ਤਾਂ ਉਹੀ ਕੁਛ ਹੁਣ ਫੇਰ ਕਰਦੇ ਪਏ ਆ ਕਿ ਪਾਣੀ ਹੈ ਜਿਹੜਾ ਜਾਂਦਾ ਉਹਦੇ ਤੋਂ ਮੋਹਰ ਲਾਉਂਦੇ ਆ ਕਿ ਹਰਿਆਣੇ ਦਾ ਹੱਕ ਬਣਦਾ। ਹੁਣ ਦੇਖੋ, ਇੱਕ ਪਾਸੇ ਪਾਣੀਆਂ ਦੇ ਰੱਖ ਕੇ, ਦੂਜੇ ਪਾਸੇ ਕਹਿੰਦੇ ਕਿ 60-40 ਦਾ ਅਨੁਪਾਤ ਹੈ ਜਿਹੜਾ ਉਹ ਹੋ ਜਾਣਾ ਚਾਹੀਦਾ। ਹੁਣ ਇਹ ਉਹ ਆਪ ਹੀ ਦੱਸਣ ਕਿ ਉਹ ਪੰਜਾਬ ਨੂੰ ਮਾਲਕ ਸਮਝਦੇ ਆ ਜਾਂ ਹਰਿਆਣੇ ਨੂੰ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਗੇ ਉਹ ਪੁੱਛਦੇ ਸੀ ਅਰਵਿੰਦ ਕੇਜਰੀਵਾਲ ਨੂੰ ਕੀ ਤੇਰਾ ਸਟੈਂਡ ਆ। ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਜਾ ਸਕਦਾ ਕਿ ਤੁਸੀਂ ਕੀ ਮੰਨਦੇ ਹੋ, ਪੰਜਾਬ ਨੂੰ ਮਾਲਕ ਜਾਂ ਹਰਿਆਣੇ ਨੂੰ ਆਧੀਦਾਰ? ਤਾਂ ਉਹ ਸਪਸ਼ਟ ਕਰਨਗੇ। ਤੀਜੀ ਗੱਲ, ਜਿਹੜੀ ਖਾਪ ਪੰਚਾਇਤ ਆ, ਉਹ ਖਾਪ ਪੰਚਾਇਤ ਨਹੀਂ, ਖੱਪ ਪੰਚਾਇਤ ਆ। ਹਰਿਆਣੇ ਦੇ ਵਿੱਚ ਉਹਨਾਂ ਦਾ ਕੰਮ ਹੀ ਇਹ ਆ। ਤਾਂ ਉਹਨਾਂ ਦੀ ਜਿਹੜੀ ਤਾਕਤ ਹੈ ਉੱਥੇ, ਜਿੱਦਾਂ ਜਾਟ ਅੰਦੋਲਨ 'ਚ ਅਸੀਂ ਦੇਖੀ ਹੈ, ਖਾਪ ਪੰਚਾਇਤ ਤੇ ਜਿਹੜੀ ਜਾਟ ਪੰਚਾਇਤ ਇੱਕੋ ਗੱਲ ਹੀ ਹੈ। ਤਾਂ ਉਹਨਾਂ ਦੀ ਤਾਕਤ ਜਿਹੜੀ ਹੈ ਬਹੁਤ ਵੱਡੀ ਹੈ, ਸਿਆਸਤ ਤੋਂ ਵੀ ਵੱਡੀ ਹੈ। ਉਹਨਾਂ ਦੇ ਫੈਸਲੇ ਜਿਹੜੇ ਸਿਆਸਤ 'ਚ ਵੀ ਦਮ ਨਹੀਂ, ਉਹਨਾਂ ਦੇ ਫੈਸਲੇ ਪਲਟ ਜਾਵੇ। ਤੇ ਉਹਨਾਂ ਨੇ ਅੱਜ ਇਹ ਗੱਲ ਆਖੀ ਹੈ ਕਿ ਜੇਕਰ ਸੁਪਰੀਮ ਕੋਰਟ ਦੇ ਹੁਕਮ ਪੰਜਾਬ ਨੇ ਨਾ ਮੰਨੇ ਤਾਂ ਅਸੀਂ ਦਿੱਲੀ ਦੇ ਰਾਹ ਜਾਮ ਕਰ ਦਿਆਂਗੇ, ਪੰਜਾਬ ਤੋਂ ਜਾਂਦੇ ਆ ਹਰਿਆਣੇ ਨੂੰ। ਤਾਂ ਇਹਦਾ ਮਤਲਬ ਹੈ ਕਿ ਹਰਿਆਣੇ ਦੀ ਸਿਆਸਤ ਜਿਹੜੀ ਬੜੀ ਅਜੀਬੋ ਗਰੀਬ ਜੀ ਲੰਘਦੀ ਪਈ ਹੈ। ਕਿਉਂਕਿ ਦੇਖੋ, ਜਦੋਂ ਜਾਟ ਅੰਦੋਲਨ ਸੀ ਤੇ ਹੁੱਡਾ ਦਾ ਜਿਹੜਾ ਸਲਾਹਕਾਰ ਸੀਗਾ ਉਹ ਕਾਲ ਕਰਦਾ ਫੜਿਆ ਗਿਆ ਸੀ। ਉਹਨੇ ਜਿਹਨੂੰ ਕਾਲ ਕੀਤੀ ਉਹਦਾ ਨਾਂ ਨਸ਼ਰ ਨਹੀਂ ਕੀਤਾ, ਕਿਉਂਕਿ ਉਹ ਇਨੈਲੋ ਦਾ ਸੀ, ਉਹਦਾ ਨਸ਼ਰ ਨਹੀਂ ਹੋਇਆ। ਜਿਹਦੇ ਨਾਲ ਗੱਲਬਾਤ ਕਰਦਾ ਪਿਆ ਸੀ, ਜਿਹਨੂੰ ਕਹਿੰਦਾ ਪਿਆ ਸੀ ਕਿ ਸਰਸੇ ਦੇ ਵਿੱਚ ਵੀ ਕੁਝ ਕਰੋ, ਤੇ ਉਹਦਾ ਨਾਂ ਪਿੱਛੇ ਰੱਖ ਕੇ ਜਿਹੜੇ ਬੰਦੇ ਨੂੰ ਕਾਲ ਕੀਤੀ ਉਹਦੇ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋ ਗਿਆ। ਤੇ ਜਿਸ ਦਿਨ ਇੱਥੇ ਚਟਾਨ ਜਿਹੜੇ ਸਾਡੇ ਅਸੈਂਬਲੀ ਦੇ ਬਾਹਰ ਕਰਕੇ ਗਏ ਹੰਗਾਮਾ, ਉਸ ਤੋਂ ਅਗਲੇ ਦਿਨ ਜਾਂ ਉਸ ਰਾਤ ਇਨੈਲੋ ਦੇ ਜਿਹੜੇ ਚੌਟਾਲਾ ਸਾਹਿਬ ਹੋ ਰਹੀ ਹੈ, ਉਹ ਭਾਜਪਾ ਦੇ ਜਿਹੜੇ ਉੱਥੋਂ ਦੇ ਸੱਤਾ ਨਸ਼ੀਨ ਲੀਡਰ ਹੈ, ਉਹਨਾਂ ਨੂੰ ਪੰਜਾਬ ਦੇ ਇੱਕ ਪਿੰਡ 'ਚ ਆ ਕੇ, ਜਿਹੜਾ ਚੰਡੀਗੜ੍ਹ ਹਰਿਆਣਾ ਪੰਜਾਬ ਦੇ ਬਾਰਡਰ 'ਤੇ, ਉੱਥੇ ਆ ਕੇ ਡਿਨਰ ਕਰਵਾਉਂਦੇ ਪਏ ਆ। ਸੋ ਹਰਿਆਣੇ ਦੇ ਵਿੱਚ ਇਹ ਜਿਹੜਾ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬ ਦੇ ਵਿੱਚ ਵੀ ਹੈ ਔਰ ਹਰਿਆਣੇ ਦੇ ਵਿੱਚ ਵੀ ਹੈ, ਦੋਵਾਂ ਥਾਵਾਂ 'ਤੇ ਜਿਹੜਾ
ਤੈਅਸ਼ੁਦਾ ਮੈਚ ਲੱਗਦਾ। ਔਰ ਇਹ ਜਿਹੜੀ ਪੰਚਾਇਤ ਖਾਪ ਪੰਚਾਇਤ ਕਹਿ ਰਹੀ ਹੈ, ਇਹਦੀ ਧਮਕੀ ਨੂੰ ਵੈਸੇ ਹੌਲਿਆਂ ਕਰਕੇ ਲਿਆ ਨਹੀਂ ਜਾ ਸਕਦਾ, ਪਰ ਕਮਾਲ ਦੀ ਗੱਲ ਇਹਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪੰਜਾਬ ਵਾਲਿਆਂ। ਕਿਸੇ ਲੀਡਰ ਨੇ ਨਹੀਂ ਬੋਲਿਆ ਕਿ ਜੇਕਰ ਤੁਸੀਂ ਸੜਕਾਂ ਬੰਦ ਕਰੋਗੇ ਤੇ ਪਾਣੀ ਤੁਹਾਡੇ ਕੋਲ ਜਿਹੜਾ ਆਉਂਦਾ ਉਹ ਸਾਡਾ ਹੀ ਆਉਂਦਾ, ਤਾਂ ਅਸੀਂ ਪਾਣੀ ਨਹੀਂ ਬੰਦ ਕਰ ਸਕਦੇ। ਸੋ ਕਿਸੇ ਨੇ ਨਹੀਂ ਕਿਹਾ, ਉਹਨਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ। ਪਰ ਖਾਪ ਪੰਚਾਇਤ ਜਿਹੜੀ ਹੈ ਉਹ ਇਸ ਚੀਜ਼ ਤੇ ਬੁੜਕਦੀ ਇਸ ਥਾਂ ਤੇ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਹਰਿਆਣੇ ਵਿੱਚ ਦੀ ਹੋ ਕੇ ਦਿੱਲੀ ਜਾਂਦੇ, ਕਿਉਂਕਿ ਸਾਡੇ ਪ੍ਰਵਾਸੀ ਹੈ ਬਹੁਤ ਜ਼ਿਆਦਾ ਪੰਜਾਬੀ ਦੇ, ਔਰ ਇਹਨਾਂ ਦੇ ਕਾਰੋਬਾਰ ਵੀ ਇਹਨਾਂ ਪੰਜਾਬੀਆਂ ਦੇ ਸਿਰ ਤੇ ਆ। ਤਾਂ ਮੈਨੂੰ ਲੱਗਦਾ ਕਿ ਇਸ ਧਮਕੀ ਦਾ ਵੀ ਫਸਤਾ ਵੱਢਣਾ ਚਾਹੀਦਾ ਹੈ, ਜਿੱਥੇ ਸਾਰੀਆਂ ਮੰਗਾਂ ਬੜੇ ਜ਼ੋਰ ਸ਼ੋਰ ਨਾਲ ਉੱਠ ਰਹੀਆਂ ਨੇ, ਪੂਰੀਆਂ ਹੋ ਰਹੀਆਂ ਨੇ। ਤਾਂ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਚਾਹੀਦਾ ਕਿ ਸਾਡਾ ਕੋਈ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਉਹ ਪੰਜਾਬ ਦੇ ਮੱਧ 'ਚ ਬਣਾਇਆ ਜਾਵੇ, ਜਿਹੜਾ ਇਹ ਯਾਦ ਹੀ ਨਿਬੜੇ ਕਿ ਵਾਰ-ਵਾਰ ਜਿਹੜਾ ਇਹ ਚੁੱਕ ਦਿੰਦੇ ਆ। ਸੋ ਇਹ ਚੀਜ਼ ਜ਼ਰੂਰ ਰਲ ਮਿਲ ਕੇ ਪੰਜਾਬੀਆਂ ਨੂੰ ਉਠਾਉਣੀ ਚਾਹੀਦੀ ਹੈ ਕਿ ਦਿੱਲੀ ਜਾਣ ਦਾ ਜਿਹੜਾ ਹੈ ਨਾ ਇਹ ਕਜੀਆ ਨਿਬੜ ਜਾਵੇ। ਜੀ ਬਿਲਕੁਲ ਹੈਗੇ ਤੇ ਆ ਦੋ ਅੰਤਰਰਾਸ਼ਟਰੀ, ਜੇ ਉਹ ਚੱਲਦਾ ਹੀ ਕਰ ਦੇਣ ਤਾਂ ਉਹ ਵੀ ਬਹੁਤ ਕੰਮ ਜਿਹੜਾ ਜੀ ਨਿਬੜ ਜੂਗਾ। ਤੇ ਨਾਲ ਹੀ ਜਿਹੜੇ ਵੀ NRI ਇੱਥੋਂ ਜਾਣ ਵਾਲੇ ਨੇ ਪੰਜਾਬ ਨੂੰ ਜਿਹੜੇ ਸੋਚ ਰਹੇ ਨੇ ਤੇ ਜਾਂ ਹਰਿਆਣੇ ਨੂੰ ਵਿੱਚੋਂ ਜਿਨ੍ਹਾਂ ਨੇ ਲੰਘਣਾ ਹੈ ਉਹਨਾਂ ਨੂੰ ਅਸੀਂ ਜਿਹੜਾ ਜੀ ਸੂਚਿਤ ਕਰਦੇ ਹਾਂ ਜੇ ਕਿ ਉੱਦਾਂ ਦੀ ਗੱਲ ਨਾ ਹੋ ਜਾਵੇ। ਸੋ ਆਪਣੇ ਜਿਹੜੇ ਆ ਆਉਣ ਜਾਣ ਦੇ ਪ੍ਰੋਗਰਾਮ ਨੂੰ ਉਸ ਹਿਸਾਬ ਦੇ ਨਾਲ ਹੀ ਜਿਹੜਾ ਜੀ ਤੁਸੀਂ ਬਣਾਇਓ ਜੀ ਉੱਧਰ ਨੂੰ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਨਿਰਾਸ਼ ਹੋਈ ਕਾਂਗਰਸ ਨੇ ਸੁਖਬੀਰ ਨੂੰ ਅਜਿਹੇ ਅੰਦਾਜ਼ 'ਚ ਜਵਾਬ ਦਿੱਤਾ ਕਿ ਹੋਰ ਸਵਾਲ ਖੜੇ ਹੋ ਗਏ ਆ। ਕੈਪਟਨ ਅਮਰਿੰਦਰ ਸਿੰਘ ਨੇ ਕੁਰਕੀ ਦਿੱਤੀ ਇਹਨਾਂ ਨੂੰ ਜਦੋਂ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਹਾਲਤ ਵੇਖੀ ਜੀ ਉੱਥੇ ਹੋਈ, ਜੋ ਉਹਨਾਂ ਦੇ ਜਵਾਬ ਸੀ ਉਹ ਸਾਰਿਆਂ ਨੇ ਸੁਣੇ, ਉਹ ਕਿੰਨੀ ਕੁ ਮੱਤ ਦੇ ਮਾਲਕ ਆ। ਤੇ ਉਸ ਤੋਂ ਬਾਅਦ ਕੱਲ ਵਿਪ ਜਾਰੀ ਕੀਤਾ ਸੀ ਇਹਨਾਂ ਨੇ, ਸਾਰੇ ਆਪਦੇ ਵਿਧਾਇਕ ਸੱਦੇ। ਅੱਜ ਸ਼ੁਰੂ ਜਦੋਂ ਹੋਇਆ ਸਦਨ ਦਾ ਇਹ ਸੈਕੰਡ ਲਾਸਟ ਦਿਨ, ਤਾਂ ਉਸ ਦਿਨ ਦੇ ਵਿੱਚ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਕੁਝ ਟਿਪਸ ਵੀ ਦਿੱਤੇ, ਕੁਝ ਨੁਕਤੇ ਵੀ ਦੱਸੇ, ਕੁਝ ਚੇਤਾਵਨੀਆਂ ਵੀ ਦਿੱਤੀਆਂ ਕਿ ਚੰਨੀ ਦੇ ਨਾਲ ਖੜੋ। ਤਾਂ ਫਿਰ ਜਾ ਕੇ ਇਹ ਅਸੈਂਬਲੀ ਦੇ ਵਿੱਚ ਗਏ ਔਰ ਉੱਥੇ ਜਾ ਕੇ ਇਹਨਾਂ ਨੇ ਕੀ ਕੀਤਾ ਕਿ ਜੋ ਇਹਨਾਂ ਨੇ ਕਿਹਾ ਸੀਗਾ ਸੋਮਵਾਰ ਸਾਨੂੰ ਸਮਾਂ ਦਿਓ। ਤਾਂ ਅੱਜ ਜਿਹੜਾ ਸੋਮਵਾਰ ਸੀਗਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਵਾਲ ਪੁੱਛੇ ਸੀਗੇ, ਤੋਂ ਇਹਨਾਂ ਦਾ ਇੱਕ ਵਿਧਾਇਕ ਹੈ ਸਰਦਾਰ ਕੁਲਜੀਤ ਸਿੰਘ ਨਾਗਰਾ, ਉਹਨੇ ਜਿਹੜਾ ਚੋਣ ਮੈਨੀਫੈਸਟੋ ਅੱਜ ਕਾਪੀਆਂ ਸੀਗੀਆਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਇਦ 2017 ਲਈ ਬਣਾਇਆ ਹੋਇਆ ਸੀਗਾ ਚੋਣ ਮੈਨੀਫੈਸਟੋ, ਤਾਂ ਉਹਦੀਆਂ ਕਾਪੀਆਂ 2002 ਤੋਂ 2007 ਦੇ ਦਰਮਿਆਨ ਜੋ ਕਾਂਗਰਸ ਸਰਕਾਰ ਨੇ ਪ੍ਰਾਪਤੀਆਂ ਕੀਤੀਆਂ ਉਹਦੀ ਸਾਰੀ ਸੂਚੀ ਜਿਹੜਾ ਉਹ ਸੂਚੀਬੰਦ ਸੀਗਾ ਮੈਨੀਫੈਸਟੋ ਦੀਆਂ ਕਾਪੀਆਂ, ਤਾਂ ਉਹ ਇਹਨਾਂ ਦੇ ਕੋਲ ਸੀ, ਨਾਗਰਾ ਸਾਹਿਬ ਹੋਰਾਂ ਦੇ ਕੋਲ। ਇਹਨਾਂ ਨੇ ਚਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲ ਮਾਰੀਆਂ, ਪਰ ਦੱਸਦੇ ਆ ਕਿ ਵੱਜੀਆਂ ਤੇ ਨਹੀਂ, ਰਾਹ ਦੇ ਵਿੱਚ ਰਹਿ ਗਈਆਂ। ਔਰ ਜਿੱਦਾਂ ਉਹ ਕਹਿ ਰਹੇ ਹੋਣ ਕਿ ਆ ਚੱਕ ਵਿਕਾਸ, ਸਾਡਾ ਕਾਂਗਰਸ ਦਾ ਵਿਕਾਸ, ਉਹਨਾਂ ਨੇ ਵਿਕਾਸ ਹੀ ਸਰਦਾਰ ਸੁਖਬੀਰ ਸਿੰਘ ਤੇ ਮਾਰ ਦਿੱਤਾ, ਪਰ ਵਿਕਾਸ ਜਿਹੜਾ ਸੀਗਾ ਉਹ ਰਾਹ ਦੇ ਵਿੱਚ ਰਹਿ ਗਿਆ। ਪਰ ਇਹਨਾਂ ਦੀ ਜਿਹੜੀ ਕਰਤੂਤ ਸੀ ਉਹ ਤੇ ਹੈ ਹੀ ਇਹੋ ਜਿਹੀ ਸੀਗੀ, ਪਰ ਘੱਟ ਉੱਥੇ ਕਾਲੀਆਂ ਨੇ ਵੀ ਨਹੀਂ ਕੀਤੀ। ਉੱਥੇ ਮਜੀਠੀਆ ਸਾਹਿਬ ਹੋਰੀ ਜਦੋਂ, ਕਿਉਂਕਿ ਉਹਦੇ ਤੇ ਰਾਹੁਲ ਗਾਂਧੀ ਦੀ ਵੀ ਫੋਟੋ ਸੀ, ਮਨਮੋਹਨ ਸਿੰਘ ਦੀ ਵੀ ਫੋਟੋ ਸੀ, ਬੀਬੀ ਸੋਨੀਆ ਗਾਂਧੀ ਦੀ ਵੀ ਫੋਟੋ ਸੀ, ਤੇ ਉਹ ਜਦੋਂ ਮੈਨੀਫੈਸਟੋ ਦੀਆਂ ਕਾਪੀਆਂ ਪੈਰਾਂ 'ਚ ਪਈਆਂ ਸੀ ਤੇ ਮਜੀਠੀਆ ਸਾਹਿਬ ਹੋਰੀ ਹੱਸ ਕੇ ਮਸਕਰੀਆਂ ਲਾ ਕੇ ਕਹਿੰਦੇ ਕਿ ਆ ਚੱਕ ਲਓ ਭਾਈ, ਸਾਡੇ ਪੈਰਾਂ 'ਚ ਰੋਲਦੀਆਂ ਫਿਰਦੀਆਂ, ਤੁਹਾਡੀ ਮੰਮੀ ਵੀ ਇਹਦੇ ਤੇ, ਤੁਹਾਡਾ ਵੱਡਾ ਡੈਡੀ ਵੀ ਇਹਦੇ ਤੇ। ਸੋ ਘੱਟ ਉਹਨਾਂ ਦੀ ਕੋਈ ਨਹੀਂ ਕੀਤੀ ਜੋ ਉੱਥੇ ਕਰਦੇ ਪਏ ਆ। ਇਹ ਜਨਤਾ ਨੂੰ ਵੇਖਣਾ ਚਾਹੀਦਾ ਕਿ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਉੱਥੇ ਕਿਸ ਤਰ੍ਹਾਂ ਦੀਆਂ ਕਰਤੂਤਾਂ ਨੂੰ ਅੰਜਾਮ ਦੇ ਰਹੇ ਆ। ਇੱਕ ਹੈ ਜਿਹੜਾ ਉਹ ਆਪਦਾ ਕੀਤਾ ਕਰਾਇਆ ਵਿਕਾਸ ਹੈ, ਜਿਹੜਾ ਪਹਿਲਾਂ ਤਾਂ ਉਹਨਾਂ ਨੂੰ ਗੱਲ ਨਹੀਂ ਔੜਦੀ। ਚਰਨਜੀਤ ਚੰਨੀ ਇਹਦਾ ਪਹਿਲਾਂ ਤਾਂ ਕਿਸੇ ਨੇ ਸਾਥ ਨਹੀਂ ਦਿੱਤਾ ਜਿਸ ਦਿਨ ਫਸ ਗਏ, ਕਿਉਂਕਿ ਚਰਨਜੀਤ ਚੰਨੀ ਨਵਾਂ ਹੋ ਸਕਦਾ ਹੈ, ਇਹ ਤੇ ਉੱਥੇ ਪੁਰਾਣੇ ਬੈਠੇ ਸਨ ਜਿਹੜੇ ਨਾਲ ਦੇ ਸੀਗੇ। ਬੀਬੀ ਭੱਟਲ ਹੋਰੀ ਕਿੰਨੇ ਚਿਰ ਦੇ ਆ, ਉਹ ਨਹੀਂ ਸੀ ਬੋਲ ਸਕਦੇ, ਕਿਸੇ ਨੇ ਸਾਥ ਨਹੀਂ ਦਿੱਤਾ। ਅੱਜ ਚੁੱਕ ਕੇ ਵਿਕਾਸ ਉਹਨਾਂ ਦੇ ਮੂੰਹ ਤੇ ਮਾਰਦੇ ਪਏ ਸੀ, ਪਰ ਉਹ ਜਿਹੜਾ ਕਿਹੜੇ ਉਹ ਘੱਟ ਸੀਗੇ, ਉਹਨਾਂ ਨੇ ਅੱਗੋਂ ਆਹ ਤਮਾਸ਼ ਵੀ ਨਹੀਂ ਕੀਤੀ। ਸੋ ਇਹ ਜਨਤਾ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਦੇ ਨੁਮਾਇੰਦੇ ਇਹਨਾਂ ਜਨਤਾ ਦੀਆਂ ਤਕਦੀਰਾਂ ਵਾਸਤੇ ਕਿੰਨਾ ਕੁ ਸੰਜੀਦਾ ਨੇ ਉੱਥੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਮਿੰਟੂ ਜੀ, ਵੀ ਭਰਾ ਪਹਿਲਾਂ ਹੀ ਅੰਦਰ ਸੀਗੇ, ਬਾਦਲ ਸਾਹਿਬ ਨੇ ਭਤੀਜੇ ਨੂੰ ਜਾਣ ਤੋਂ ਬਚਾ ਲਿਆ। ਇਹ ਕਹਾਣੀ ਬੜੀ ਦਿਲਚਸਪ ਆ ਅਸਲ 'ਚ। ਜਿਵੇਂ ਆਪਾਂ ਹੁਣ ਥੋੜਾ ਦੇਰ ਪਹਿਲਾਂ ਜ਼ਿਕਰ ਕੀਤਾ ਕਿ ਚੌਟਾਲਾ ਸਾਹਿਬ ਹੋਰੀ ਜਿਹੜੇ ਸੀ ਆਪਣੇ ਮੰਡਲੀ ਲੈ ਕੇ ਆ ਗਏ ਸੀ ਅਸੈਂਬਲੀ ਦੇ ਵਿੱਚ, ਉਹ ਸਾਰਾ ਕੁਝ ਸਾਰਿਆਂ ਨੇ ਲੋਕਾਂ ਨੇ ਵੇਖਿਆ ਜਿੱਦਾਂ ਉਹਨਾਂ ਨੇ ਕੀਤੀ। ਤਾਂ
ਉਹ ਜੋ ਉਹਨਾਂ ਨੇ ਰਵੱਈਆ ਅਖਤਿਆਰ ਕੀਤਾ, ਜੋ ਉਹਨਾਂ ਨੇ ਕੰਮ ਕੀਤਾ, ਉਹਦੇ ਤੇ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਉਹ ਫਸ ਸਕਦੇ ਸੀ। ਯਾਨੀ ਜਿਹੜੇ ਸਾਡੇ ਸਪੀਕਰ ਨੇ ਚਰਨਜੀਤ ਸਿੰਘ ਅਟਵਾਲ, ਉਹ ਇਹਨਾਂ ਹਰਿਆਣਵੀ ਜਿਹੜੇ ਚਟਾਲੇ ਹੋ ਰਹੀ ਹੈ ਜਾਂ ਜਿਹੜੇ ਹੋਰ ਹਰਿਆਣਵੀ ਵਿਧਾਇਕ ਸੀ, ਇਹਨਾਂ ਤੇ ਕਾਰਵਾਈ ਕਰ ਸਕਦੇ ਸੀ। ਔਰ ਜਿਹੜਾ ਭਾਜਪਾ ਦਾ ਮਦਨ ਮੋਹਨ ਮਿੱਤਲ ਆ ਮੰਤਰੀ, ਉਹਨੇ ਲਿਖ ਵੀ ਦਿੱਤਾ ਸੀ ਕਿ ਕਾਰਵਾਈ ਕਿ ਇਹਨਾਂ ਨੂੰ ਕਾਰਵਾਈ ਦੇ ਦਾਇਰੇ 'ਚ ਲਿਆਂਦਾ ਜਾਵੇ, ਜਿਨ੍ਹਾਂ ਨੇ ਸਦਨ ਦੀ, ਜਿਨ੍ਹਾਂ ਨੇ ਸੰਵਿਧਾਨ ਦੀ, ਜਿਨ੍ਹਾਂ ਨੇ ਅਸੈਂਬਲੀ ਦੀ ਮਰਿਆਦਾ ਭੰਗ ਕੀਤੀ ਹੈ। ਤਾਂ ਜਦੋਂ ਵੇਖਿਆ, ਕਿਉਂਕਿ ਇਹੀ ਕੁਝ ਕਾਂਗਰਸ ਦੇ 6 ਵਿਧਾਇਕਾਂ ਨਾਲ ਇਤਿਹਾਸ ਦੇ ਵਿੱਚ ਹੋ ਚੁੱਕਿਆ, ਪੰਜਾਬ ਦੇ ਅੰਦਰ ਬਹੁਤ ਵੱਡੀ ਮੁਸ਼ਕਿਲ 'ਚ ਫਸੇ ਸਨ, ਤਾਂ ਉਹ ਕੁਝ ਹੋ ਸਕਦਾ ਸੀ। ਤਾਂ ਜਦੋਂ ਵੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਨੂੰ ਚੇਤਾ ਆਇਆ ਕਿ ਜਿਹੜੇ ਪੱਗਵਟ ਭਰਾ ਆ ਸਾਡੇ ਚਟਾਲਾ, ਉਹ ਤੇ ਪਹਿਲਾਂ ਅੰਦਰ ਬੈਠੇ ਤਿਹਾੜ ਦੇ ਵਿੱਚ, ਭਤੀਜਾ ਵੀ ਕਿਤੇ ਮਾੜੀ ਕਿਸਮਤ ਨੂੰ ਚਲਾ ਗਿਆ ਤੇ ਘਰ ਕੌਣ ਸਾਂਭੇਗਾ। ਫਿਰ ਇਹਨਾਂ ਨੇ ਉਸ ਕਾਰਵਾਈ ਨੂੰ ਰੋਕ ਦਿੱਤਾ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ, ਕੱਲ ਪਰਸੋਂ ਚਟਾਲਾ ਸਾਹਿਬ ਹੋਰੀ ਕਹਿੰਦੇ ਸੀ ਕਿ ਪੰਜਾਬ ਦੇ ਨਾਲ ਸਾਡੇ ਰਿਸ਼ਤੇ ਖਤਮ, ਇਹਨਾਂ ਨੇ ਵੱਡੇ ਭਰਾ ਵਾਲਾ ਫਰਜ਼ ਨਹੀਂ ਨਿਭਾਇਆ, ਅਸੀਂ ਅਕਾਲੀ ਦਲ ਦੀ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਦੀ ਮੰਗ ਕਰਦੇ ਹਾਂ। ਉਹ ਵੇਖ ਲਓ, ਅੱਖਾਂ ਵਿਖਾਈ ਜਾਂਦੇ, ਪਰ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੰਨੇ ਨੇਕ ਦਿਲ ਨੇ ਕਿ ਉਹ ਉਹਨਾਂ ਤੇ ਰਹਿਮਤਾਂ ਦੀ ਬਰਸਾਤ ਕਰਦੇ ਜਾਂਦੇ ਆ। ਇਹੀ ਭਾਈਚਾਰੇ ਦੀ ਖੂਬੀ ਹੈ। ਜੀ ਜੀ ਬਿਲਕੁਲ। ਤੇ ਕਿਸੇ ਨੇ ਇੱਕ ਬੜੀ ਵਧੀਆ ਟਿੱਪਣੀ ਜਿਹੜੀ ਫੇਸਬੁੱਕ 'ਤੇ ਪੜ੍ਹਨ ਨੂੰ ਮਿਲੀ, ਕਹਿੰਦੇ ਵੀ ਪਾਣੀ ਦਾ ਮਸਲਾ ਉੱਠਿਆ ਕਿਉਂ ਆ, ਵੀ ਜਦੋਂ ਪਹਿਲੋਂ ਪਾਣੀ ਕਿਉਂ ਦਿੱਤਾ 1982 ਦੇ ਵਿੱਚ ਹਾਮੀ ਭਰਤੀ, ਤੇ ਹੁਣ ਪਾਣੀ ਇਸ ਲਈ ਰੋਕ ਲਿਆ ਕਿਉਂਕਿ ਸੁਖਬੀਰ ਬਾਦਲ ਹੁਣਾਂ ਨੇ ਹੁਣ ਜਲ ਬੱਸਾਂ ਚਲਾਉਣੀਆਂ ਆ, ਪਾਣੀ ਦੀ ਘਾਟ ਨਹੀਂ ਤਾਂ ਬਹੁਤ ਰੜਕ ਰਹੀ ਸੀਗੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਝੋਨੇ ਹੇਠਲਾ ਰਕਬਾ ਘਟਾਉਣ ਦੀ ਕੇਂਦਰ ਨੇ ਸਜ਼ਾ ਦਿੱਤੀ ਆ, ਖੇਤੀ ਸੰਦਾਂ ਦੇ ਸਬਸਿਡੀ ਬੰਦ ਕੀਤੀ। ਪੰਜਾਬ ਦੇ 3 ਜ਼ਿਲ੍ਹੇ ਰੋਪੜ, ਮੋਹਾਲੀ, ਪਠਾਨਕੋਟ, ਇਹਨਾਂ ਨੇ ਬੜਾ ਵਧੀਆ ਕੰਮ ਕੀਤਾ, ਕਿਉਂਕਿ ਦੇਖੋ ਸਾਡੇ ਪੰਜਾਬ ਦੇ ਵਿੱਚ 150 ਦੇ ਕਰੀਬ ਜਿਹੜੇ ਬਲਾਕ ਆ, ਉਹਨਾਂ ਦੇ ਵਿੱਚੋਂ 120 ਡਾਰਕ ਜ਼ੋਨ ਦੇ ਵਿੱਚ ਆ, ਯਾਨੀ ਪਾਣੀ ਹੈ ਕਈ ਬਲਾਕਾਂ ਦੇ ਵਿੱਚ, ਤੇ ਇਹੋ ਜਿਹਾ ਹਾਲ ਆ ਕਿ 300-300 400 ਫੁੱਟ ਤੇ ਉਹ ਮੱਛੀ ਮੋਟਰਾਂ ਪਾਈਆਂ ਹੋਈਆਂ ਨੇ। ਯਾਨੀ ਅਸੀਂ ਪਾਣੀ ਜਿਹੜਾ ਪਾਣੀ ਨਹੀਂ ਕੱਢਦੇ ਪਏ, ਪੰਜਾਬ ਦੀ ਧਰਤੀ ਚੂਸਦੇ ਪਏ ਆ। ਤਾਂ ਉਹ ਇੱਕ ਖਤਰਾ ਬਣਿਆ ਹੋਇਆ ਕਿ ਕਿਤੇ ਬੰਜਰ ਹੀ ਨਾ ਕਰਵਾਈਏ ਪੰਜਾਬ ਨੂੰ, ਕਿਉਂਕਿ ਉਧਰ ਉਤਲਾ ਜਿਹੜਾ ਨਹਿਰੀ ਪਾਣੀ ਹੈ ਉਹ ਤੇ ਉਹਦਾ ਕੋਈ ਭਰੋਸਾ ਨਹੀਂ ਕਿ ਕਦੋਂ ਉਹਦੀ ਛੱਲ ਹਰਿਆਣੇ ਨੂੰ ਵੱਜ ਜਾਣੀ ਹੈ, ਕਦੋਂ ਰਾਜਸਥਾਨ ਨੂੰ, ਕਦੋਂ ਕੋਈ ਪਤਾ ਨਹੀਂ, ਕਹਿ ਦੇਣ ਜੀ ਇੱਧਰ ਕੇਰਲਾ ਨੂੰ ਲੈ ਜਾਓ, ਇਹਨਾਂ ਦਾ ਕੋਈ ਪਤਾ ਨਹੀਂ। ਸੋ ਉਹ ਦੇਖਦੇ ਆ ਸਰਕਾਰਾਂ ਦੀਆਂ ਵੀ ਇਸ ਤਰ੍ਹਾਂ ਦੀਆਂ ਨੀਤੀਆਂ ਆਈਆਂ, ਕੁਝ ਲੋਕ ਆਪਣੇ ਪਤ ਜਾਗਰੂਕ ਹੋਏ, ਝੋਨੇ ਹੇਠਲਾ ਰਕਬਾ ਘਟਾਉਣ ਲਈ ਲੋਕ ਅੱਗੇ ਆਏ। ਤਾਂ ਉਸ ਇੱਕ ਅੱਗੇ ਆਉਣ ਦਾ ਫਲ ਇਹ ਮਿਲਿਆ ਕਿ 3 ਜ਼ਿਲ੍ਹੇ ਜਿਹੜੇ ਰੋਪੜ, ਮੋਹਾਲੀ, ਪਠਾਨਕੋਟ, ਖਾਸ ਤੌਰ ਤੇ ਮੋਹਾਲੀ ਨੇ ਤਾਂ ਬੜੀ ਮੱਲ ਮਾਰੀ ਇਸ ਖੇਤਰ ਦੇ ਵਿੱਚ। 2012-13 ਦੇ ਵਿੱਚ ਉਹਨਾਂ ਦਾ ਝੋਨੇ ਹੇਠਲਾ ਰਕਬਾ ਜਿਹੜਾ ਸੀਗਾ ਉਹ 38,000 ਹੈਕਟੇਅਰ ਤੇ ਆ ਗਿਆ ਸੀ। ਪਹਿਲਾਂ ਇਹ ਜਿਹੜਾ ਸੀਗਾ 79,000 ਹੈਕਟੇਅਰ ਤੇ ਸੀਗਾ। 79,000 ਹੈਕਟੇਅਰ ਤੋਂ ਇਹ 2012-13 ਚ 38,000 ਹੈਕਟੇਅਰ ਤੇ ਆ ਗਏ, ਯਾਨੀ 48% ਇਹਨਾਂ ਨੇ ਜਿਹੜੀ ਆ ਉਹ ਘੱਟ ਕੀਤੀ ਆਪਣੀ, ਜਿਹੜੀ ਉਹ ਝੋਨੇ ਹੇਠਲਾ ਰਕਬਾ ਸੀ, ਝੋਨੇ ਦੀ ਜ਼ਮੀਨ ਸੀ ਜਿਹੜੀ ਉਹ 48% ਘਟਾ ਦਿੱਤੀ ਤਕਰੀਬਨ। ਤੇ ਦੂਜੇ ਪਾਸੇ ਇਹਨਾਂ ਨੇ 1 ਸਾਲ ਅੱਗੇ ਆਉਂਦਿਆਂ ਫਿਰ 38,000 ਤੋਂ 34,000 ਤੇ ਆਪਣਾ ਰਕਬਾ ਲੈ ਜਾਂਦਾ ਜਿਹੜਾ ਝੋਨੇ ਹੇਠਲਾ ਸੀ, ਯਾਨੀ ਕਿੱਥੇ 79%, ਕਿੱਥੇ 34% ਤੇ ਆ ਗਏ। ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੁਲਾਂਘ ਪੱਟੀ ਸੀ ਇਹਨਾਂ ਨੇ। ਪਰ ਹੋਇਆ ਕਿ ਕੇਂਦਰ ਨੇ ਇਹਨਾਂ 3 ਜ਼ਿਲ੍ਹਿਆਂ ਦੀ ਜਿਹੜੀ ਸਬਸਿਡੀ ਖੇਤੀਬਾੜੀ ਸੰਦਾਂ ਤੇ, ਜਿਵੇਂ ਰੈਟੋਵੇਟਰ ਜਿਹੜਾ ਹੁੰਦਾ, ਉਹ ਹੁੰਦਾ ਇੱਕ ਕਿਰਾਇਆ ਜਿਹੜਾ ਹੁੰਦਾ ਲੇਜ਼ਰ ਕਿਰਾਇਆ, ਇਸ ਤਰ੍ਹਾਂ ਦੇ ਸੰਦਾਂ ਤੇ ਜਿਹੜੀ ਸਬਸਿਡੀ ਮਿਲਦੀ ਸੀ, ਉਹਨਾਂ ਤੇ ਉਹ ਸਬਸਿਡੀ ਜਿਹੜੀ ਬੰਦ ਕਰ ਦਿੱਤੀ। ਰੋਟਾਵੀਟਰ ਬਹੁਤ ਸਾਰੇ ਸੰਦ ਆ ਜਿਹੜੇ ਮਹਿੰਗੇ ਆ, ਲੇਜ਼ਰ ਕਿਰਾਇਆ ਵਗੈਰਾ ਸਭ ਕੁਛ, ਇਹਨਾਂ ਤੇ ਵੱਡੀ ਸਬਸਿਡੀ ਆਉਂਦੀ ਸੀ, ਉਹ ਇਸ ਕਰਕੇ ਬੰਦ ਕਰ ਦਿੱਤੀ ਗਈ। ਇਹ ਉਹਨਾਂ ਦਾ ਕਹਿਣਾ ਸੀ ਕੇਂਦਰ ਵਾਲਿਆਂ ਦਾ ਕਿ ਜੇਕਰ 50,000 ਹੈਕਟੇਅਰ ਤੋਂ ਘੱਟ ਝੋਨੇ ਹੇਠਲਾ ਰਕਬਾ ਹੋਏਗਾ ਤਾਂ ਉਸ ਜ਼ਿਲ੍ਹੇ ਨੂੰ ਅਸੀਂ ਸਬਸਿਡੀ ਨਹੀਂ ਦੇਣੀ। ਹੁਣ ਇੱਕ ਪਾਸੇ ਇਹ ਕਹਿੰਦੇ ਆ ਕਿ ਜੀ ਪਾਣੀ ਬਚਾਓ, ਪਾਣੀ ਬਚਾਓ, ਪਾਣੀ ਬਚਾਓ, ਦੂਜੇ ਪਾਸੇ ਜੇਕਰ ਕੋਈ ਜ਼ਿਲ੍ਹਾ ਪਾਣੀ ਬਚਾ ਰਿਹਾ ਤੇ ਉਹਦੀ ਸਬਸਿਡੀ ਕੱਟ ਦਿੱਤੀ ਕਿ ਤੁਸੀਂ ਇੰਨਾ ਝੋਨਾ ਲਾਉਣਾ ਹੀ ਲਾਉਣਾ। ਸੋ ਇੱਥੋਂ ਸਿੱਧ ਹੋ ਜਾਂਦਾ ਹੈ
ਕਿ ਪੰਜਾਬ ਨੂੰ ਬੰਜ਼ਰ ਬਣਾਉਣ ਲਈ ਕੇਂਦਰ ਹੈ ਜਿਹੜੀ ਜਾਂ ਕੇਂਦਰ ਦੀਆਂ ਨੀਤੀਆਂ ਜਿਹੜੀਆਂ ਉਹ ਸਾਫ਼ ਤੌਰ ਤੇ ਦਿਖਾਈ ਦਿੰਦੀ ਹੈ ਕਿ ਇਹ ਝੋਨਾ ਔਰ ਕਣਕ ਦਾ ਫਸਲੀ ਚੱਕਰ ਹੈ ਜਿਹੜਾ ਉਹ ਕਿਸਾਨਾਂ ਸਿਰ ਥੋਪ ਕੇ ਰੱਖਣਾ ਚਾਹੁੰਦੇ ਤਾਂ ਕਿ ਪੰਜਾਬ ਦਾ ਨੁਕਸਾਨ ਦੋਵਾਂ ਪਾਸਿਓਂ ਹੋਵੇ, ਇੱਕ ਧਰਤੀ ਹੇਠਲੇ ਪਾਣੀ ਪੱਖੋਂ ਵੀ ਤੇ ਦੂਜੀ ਜਿਹੜੀ ਇਹ ਕਿਸਾਨ ਦੀ ਲੁੱਟ ਹੈ ਉਹ ਵੀ ਜਾਰੀ ਰਹੇ। ਸੋ ਇਹ ਕਿਸਾਨਾਂ ਨੂੰ ਵੀ ਵੇਖਣਾ ਚਾਹੀਦਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਵੇਖਣਾ ਚਾਹੀਦਾ। ਜਿਹੜੇ ਵਾਰਲੈਂਡ ਤੁਰ ਪੈਂਦੇ ਆ ਕ੍ਰਿਸ਼ੀ ਦੇ ਮਾਮਲੇ 'ਚ, ਖੇਤੀ ਦੇ ਮਾਮਲੇ 'ਚ, ਉਹਨਾਂ ਨੂੰ ਹੁਣ ਜਾ ਕੇ ਕਹਿਣਾ ਚਾਹੀਦਾ ਹੈ ਕਿ ਤੁਸੀਂ ਇੱਕ ਚੀਜ਼ ਤੇ ਸਾਨੂੰ ਦੱਸੋ ਕਿ ਤੁਸੀਂ ਸਾਨੂੰ ਫਸਲ ਵਿਭਿੰਨਤਾ ਦੇਣੀ ਹੈ ਜਾਂ ਫਸਲ ਸਾਡੇ ਤੇ ਥੋਪ ਕੇ ਰੱਖਣੀ ਹੈ। ਇੱਕ ਚੀਜ਼ ਸਾਫ਼ ਕਰ ਦਿਓ। ਪਰ ਮੈਂ ਪੰਜਾਬ ਦੀ ਕਿਸਮਤ ਮੰਨ ਗਿਆ ਜੀ ਕਿ ਪੰਜਾਬ ਦੀ ਕਿਸਮਤ 'ਚ ਪਤਾ ਨਹੀਂ ਕਿਹੋ ਜਿਹਾ ਕਲਹਿਣਾ ਸਮਾਂ ਲਿਖਿਆ ਕਿ ਇਹ ਜੇ ਕੋਈ ਚੰਗਾ ਕੰਮ ਕਰਦਾ ਇਨਾਮ ਦੇ ਵਿੱਚ ਵੀ ਇਹਨੂੰ ਧੋਖਾ ਮਿਲਦਾ। ਜੀ ਬਿਲਕੁਲ, ਇਹ ਨੀਤੀਆਂ ਜਿਹੜੀਆਂ ਇਹ ਤੋਂ ਸਾਫ਼ ਪਤਾ ਲੱਗ ਜਾਂਦੀਆਂ ਆ ਵੀ ਚੱਲ ਕੀ ਰਿਹਾ ਇਹਨਾਂ ਦੇ ਦਿਮਾਗ ਦੇ ਵਿੱਚ। ਇਹ ਕੋਈ ਪੁਰਾਣੀ ਕੋਈ ਨਵੀਆਂ ਨੀਤੀਆਂ ਨਹੀਂ, ਇਹ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਇੱਦਾਂ ਹੀ ਜਿਹੜੇ ਆ ਕਿਸਾਨੀ ਦੇ ਨਾਲ ਪੰਜਾਬ ਦੀ ਨਾ ਕਰੀ ਜਾ ਰਹੇ ਆ। ਅਗਲੀ ਗੱਲ ਕਰਦੇ ਹਾਂ, ਇਸ ਟਾਈਮ ਪੰਜਾਬ ਦੇ ਵਿੱਚ ਡੇਰਿਆਂ ਦੀ ਕਹਿ ਲਓ ਵੀ ਪੂਰੀ ਬੱਲੇ ਬੱਲੇ ਹੋਈ ਪਈ ਆ। ਕਦੀ ਕੋਈ ਰਾਜਨੀਤੀ ਪਰਿਵਾਰ, ਕਦੀ ਆਮ ਆਦਮੀ ਪਾਰਟੀ ਵਾਲੇ, ਕਦੀ ਗਾਂਧੀ ਪਰਿਵਾਰ ਤੇ ਹੁਣ ਬਾਦਲ ਪਰਿਵਾਰ ਜਿਹੜੇ ਜੀ ਕਹਿੰਦੇ ਆ ਡੇਰਾ ਬਿਆਸ ਦੇ ਵਿੱਚ ਪਹੁੰਚੇ ਨੇ। ਰਾਹੁਲ ਗਾਂਧੀ 18-19 ਘੰਟੇ ਦੀ ਸਟੇ ਕਰਕੇ ਨਿਕਲੇ ਸੀ ਕਿ ਜਦੋਂ ਇੱਕ ਹਫ਼ਤਾ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਤੱਕ ਗਈਆਂ ਤੇ ਆਦੀਆਂ ਬਣ ਗਈਆਂ ਕਿਉਂਕਿ ਰਿਸ਼ਤੇਦਾਰ ਜੋ ਸਨ। ਮਜੀਠੀਆ ਸਾਹਿਬ ਦੀ ਜਿਹੜੀ ਸੁਪਤਨੀ ਹੈ ਉਹ ਨਜ਼ਦੀਕੀ ਰਿਸ਼ਤੇਦਾਰ ਆ ਡੇਰਾ ਬਿਆਸ ਦੇ ਮੁਖੀ ਦੀ। ਸੋ ਉਹ ਰਿਸ਼ਤੇਦਾਰ ਫਿਰ ਤੁਹਾਨੂੰ ਪਤਾ ਥੋੜਾ ਜਿਹਾ ਹੁੰਦਾ ਮਾਣ ਮੱਤਾ ਹੁੰਦਾ ਕਿ ਭਾਈ ਰਿਸ਼ਤੇਦਾਰ ਸਾਡੇ ਹੋਣ ਤੇ ਮੁਲਾਜ਼ੇਦਾਰੀ ਉਹਨਾਂ ਦੀ ਸਾਡੇ ਸ਼ਰੀਕਾਂ ਦੇ ਨਾਲ ਹੋਵੇ। ਫਿਰ ਉਹੀ ਕਾਰਾਂ ਲੈ ਕੇ ਉੱਥੇ ਜਾ ਵੜੇ। ਦੱਸਦੇ ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ। ਸੋ ਮੁਲਾਕਾਤ ਸਿੱਧੇ ਤੌਰ ਤੇ ਤੁਹਾਨੂੰ ਵੀ ਪਤਾ ਕਿ ਜੋ ਮੁਲਾਕਾਤ ਜਿਸ ਤਰ੍ਹਾਂ ਦੀ ਰਾਹੁਲ ਗਾਂਧੀ ਨੇ ਕੀਤੀ ਹੈ ਉਸ ਤਰੀਕੇ ਦੀ ਇਹਨਾਂ ਨੇ ਕੀਤੀ ਹੈ। ਰਾਹੁਲ ਗਾਂਧੀ ਤੋਂ ਪਹਿਲਾਂ ਮੋਹਨ ਭਾਗਵਤ ਵੀ ਕਰਕੇ ਗਿਆ ਸੀ ਪਹਿਲੇ ਨਾਲ 2-3 ਮੀਟਿੰਗਾਂ ਮਾਨਸੇ ਦੇ ਵਿੱਚ, ਕਾਫੀ 2 ਦਿਨ ਮੀਟਿੰਗਾਂ ਹੁੰਦੀਆਂ ਰਹੀਆਂ। ਉਦੋਂ ਭਾਜਪਾ ਇਹਨਾਂ ਦੀ ਪਲਟੀ ਲਵਾਉਣ ਨੂੰ ਫਿਰਦੀ ਸੀ ਪਰ ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਰਿੱਧੀ ਖੀਰ 'ਚ ਖੇਹ ਪਾ ਦਿੱਤੀ। ਉਹ ਪਲਟੀ ਵਜਨੋਂ ਰਹਿ ਗਈ। ਇਹ ਤਾਂ ਭਾਜਪਾ ਇਹਨਾਂ ਨੂੰ ਉਦੋਂ ਹੀ 2 ਸਾਲ ਪਹਿਲਾਂ, 1.5-2 ਸਾਲ ਪਹਿਲਾਂ ਹੀ ਮੁੱਦਾ ਸ਼ੂਰਾ ਵਿਖਾਉਣ ਨੂੰ ਫਿਰਦੀ ਸੀ। ਖੈਰ ਹੁਣ ਇਹ ਡੇਰਿਆਂ ਵਾਲੀ ਜਿਹੜੀ ਸਿਆਸਤ ਹੈ ਉਹ ਸਪਸ਼ਟ ਤੌਰ ਤੇ ਪਤਾ ਲੱਗਦਾ ਪਿਆ ਕਿ ਹਰੇਕ ਪਾਰਟੀ ਹੈ ਜਿਹੜੀ ਉਹ ਆਪਣੇ ਵੱਲ ਖਿੱਚਦੀ ਪਈ ਹੈ ਤੇ ਇੱਕ ਵੱਲ ਤੇ ਮੈਨੂੰ ਲੱਗਦਾ ਕਿ ਡੇਰੇ ਸਰਸੇ ਵਾਲੇ ਜਾਂ ਡੇਰਾ ਬਿਆਸ ਹੈ ਜਾਂ ਹੋਰ ਡੇਰੇ ਆ ਵੱਡੇ, ਇੱਧਰ ਹੈ ਸਾਰੀ ਗਹਿਮਾ ਗਹਿਮੀ। ਪਰ ਮੈਂ ਸੋਚਦਾ ਪਿਆ ਸੀਗਾ ਕਿ ਉਹ ਜਿਹੜੇ ਸੁਲਫੇ ਚਿਲਮਾਂ ਵਾਲੇ ਬਾਬੇ ਆ ਉਹਨਾਂ ਨੂੰ ਕੋਈ ਜਾਂਦਾ ਹੀ ਨਹੀਂ। ਕੀ ਗੱਲ ਹੈ, ਉਹਨਾਂ ਦੀਆਂ ਵੋਟਾਂ ਹੈ ਨਹੀਂ ਜੀ, ਉੱਥੇ ਸਿੰਗਰ ਜਾਂਦੇ ਆ ਜੀ ਤਾਂ ਫਿਰ ਉਹ ਰਹਿ ਜਾਂਦੇ ਬਸ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਸਿੰਘ ਸਿਆਸੀ ਸੰਕਟ 'ਚ ਆਮ ਆਦਮੀ ਪਾਰਟੀ ਵੱਲੋਂ ਪ੍ਰਨੀਤ ਤੇ ਰਣਿੰਦਰ ਦੇ ਸਵਿਸ ਬੈਂਕ ਖਾਤੇ ਜਨਤਕ ਹੋਏ। ਇਹ ਬਹੁਤ ਵੱਡੇ ਸਿਆਸੀ ਸੰਕਟ 'ਚ ਫਸੇ ਪਏ ਨੇ ਹੁਣ ਕੈਪਟਨ ਅਮਰਿੰਦਰ ਸਿੰਘ। ਵੈਸੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਭਾਜਪਾ ਦਾ ਇੱਕ ਲੀਡਰ ਆ ਉਹ ਬਸ ਇਕੱਲੇ ਬਿਆਨ ਹੀ ਦਿੰਦਾ ਜਾਂ ਵਿਵਾਦ ਹੀ ਖੜੇ ਕਰਦਾ। ਉਹ ਹੈਗਾ ਸੁਬਰਾਮਨੀਅਮ ਸਵਾਮੀ। ਉਹਨੇ ਰਾਜਸਥਾਨ ਦੇ ਵਿੱਚ ਇੱਕ ਸਭਾ ਦੇ ਵਿੱਚ, ਇੱਕ ਸਮਾਗਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇਹ ਜਿਹੜਾ ਸਿਆਸੀ ਮੁਰਦਾ ਸਕਦੇ ਹਾਂ ਕਿ ਪੁੱਟ ਦਿੱਤਾ ਸੀ, ਉਹ ਖਾੜ ਦਿੱਤਾ ਸੀਗਾ। ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਇਹੋ ਜਿਹੇ ਸਿਚੁਏਸ਼ਨ 'ਚ ਹੀ ਆ ਗਿਆ ਸੀ, ਬਿਲਕੁਲ ਇਹੋ ਜਿਹੇ ਹਾਲਾਤ ਦੇ ਵਿੱਚ ਹੀ ਆ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ-ਵਾਰ ਸਫਾਈਆਂ ਦੇ ਰਹੀਆਂ ਸਨ ਹੱਥਾਂ 'ਚ ਡਾਕੂਮੈਂਟ ਫੜ ਕੇ। ਉਹੀ ਹਾਲ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੱਲ ਪਰਸੋਂ ਦਾ ਹੋਇਆ ਇਹ ਕਿ ਇਹਨਾਂ ਦੇ ਸਪੁੱਤਰ ਰਣਿੰਦਰ ਸਿੰਘ ਨੂੰ ਤਲਬ ਕਰ ਲਿਆ ਗਿਆ ਲੁਧਿਆਣਾ ਦੀ ਇੱਕ ਅਦਾਲਤ ਵੱਲੋਂ। ਔਰ ਤਲਬ ਇਸ ਲਈ ਕੀਤਾ ਗਿਆ ਕਿਉਂਕਿ ਇਨਕਮ ਟੈਕਸ ਦੇ ਜਿਹੜੇ ਇੱਕ ਚਾਰਜ ਉਹਨਾਂ ਨੇ ਉੱਥੇ ਫਰੇਮ ਕੀਤਾ ਉਹਦੇ 'ਚ ਇਹ ਇਲਜ਼ਾਮ ਲੱਗੇ ਨੇ ਰਣਿੰਦਰ ਸਿੰਘ ਤੇ ਕਿ ਇਹਨੇ 2005-6 ਦੇ ਕਰੀਬ ਜਦੋਂ ਇਹਨਾਂ ਦੀ ਸਰਕਾਰ ਸੀ ਤਾਂ ਉਸ ਸਮੇਂ ਜਿਹੜੀਆਂ ਬਾਹਰ ਕੰਪਨੀਆਂ ਬਣਾਈਆਂ ਨਾ ਤੇ ਉਹਨਾਂ ਦੀ ਜਾਣਕਾਰੀ ਸਹੀ ਦਿੱਤੀ ਹੈ ਜੀ, ਨਾ ਹੀ ਇਹਨਾਂ ਨੇ ਜਿਹੜੀ ਆਪਣੀ ਜਿਹੜਾ ਹਲਫਨਾਮਾ ਦਿੱਤਾ ਉਹ ਠੀਕ ਦਿੱਤਾ ਤੇ ਨਾ ਹੀ ਇਹਨਾਂ ਨੇ ਦਸਤਖਤ ਆਪਦੇ ਚੰਗੀ ਤਰ੍ਹਾਂ ਕੀਤੇ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਇਹਨੂੰ ਘੇਰਾ ਪਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਜਿਹੜੇ ਸਿਆਸੀ ਸੰਗਠਨ ਹੈ ਉਹ ਇਹਨਾਂ ਤੇ ਵਾਰ ਕਰਦੇ ਪਏ ਆ
ਭਾਜਪਾ ਵਾਲਿਆਂ ਨੇ ਵੀ ਇਹ ਮੁੱਦਾ ਜਿਹੜਾ ਸੀਗਾ ਉਹ ਪਲਟਵਾਂ ਜਵਾਬ ਦਿੱਤਾ, ਕਿਉਂਕਿ ਇਹ ਕਹਿੰਦੇ ਸੀਗੇ ਜੀ ਕਿ ਸਾਡੀ ਸਿਆਸੀ ਲਾਗਡਾਟ ਜਿਹੜੀ ਕੱਢੀ ਜਾ ਰਹੀ ਹੈ। ਪਰ ਦੂਜੇ ਪਾਸੇ ਜਿਹੜੇ ਭਾਜਪਾ ਵਾਲੇ ਕਹਿੰਦੇ ਕਿ ਤਾਂ ਮਸਲਾ ਹੀ ਇਹਨਾਂ ਦੇ ਉਸ ਸਮੇਂ ਦਾ ਜਦੋਂ ਸਰਕਾਰ ਇਹਨਾਂ ਦੀ ਆਪਦੀ ਸੀ, ਸਾਡਾ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ। ਸੋ ਇਹ ਮਸਲਾ ਜਿਹੜਾ ਮੰਗਦਾ ਜਾਂਦਾ, ਇਹਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੀ ਖੁਦ ਪਈ ਹੈ। ਆਮ ਆਦਮੀ ਪਾਰਟੀ ਨੇ ਤੇ ਅੱਜ ਜਿਵੇਂ ਕਹਿ ਲਈਏ ਕਿ ਸਾਰੀ ਖਿੱਦੋ ਹੀ ਖਿਲਾਰ ਦਿੱਤੀ। ਉਹਨਾਂ ਨੇ ਸਵਿਸ ਬੈਂਕ ਦੇ ਜਨੇਵਾ ਦੇ ਵਿੱਚ ਸਵਿਸ ਬੈਂਕ ਦੇ ਖਾਤਿਆਂ ਦੇ ਨੰਬਰ ਇਹਨਾਂ ਦੇ ਜਨਤਕ ਕਰ ਦਿੱਤੇ ਆ। ਰਣਿੰਦਰ ਸਿੰਘ ਦੇ ਔਰ ਪ੍ਰਨੀਤ ਕੌਰ ਦੇ 26 ਜੁਲਾਈ 2005 ਨੂੰ ਖਾਤਾ ਨੰਬਰ 5090184455 ਇਹ ਇੱਕ ਖਾਤਾ ਜੀ। ਪ੍ਰਨੀਤ ਕੌਰ ਦਾ, ਰਣਿੰਦਰ ਦਾ ਖਾਤਾ ਉਹਨਾਂ ਨੇ ਦੱਸਿਆ 5090184448 ਇੱਕ ਖਾਤਾ ਹੋ ਰਿਹਾ, ਤੇ ਇੱਕ ਖਾਤਾ ਜਿਹੜਾ 5090284483 ਇਹ 26 ਜੁਲਾਈ 2005 ਨੂੰ ਖੁੱਲਿਆ ਗਿਆ। ਉਹਨਾਂ ਨੇ ਸਾਰਾ ਜਿਹੜਾ ਹੁਣ ਚਿੱਠਾ ਫਰੋਲ ਦਿੱਤਾ। ਇੱਧਰ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦੇ ਸ਼ਾਇਦ 2009 ਦੀ ਗੱਲ ਕਰਦੇ ਆ, ਉਦੋਂ ਉੱਥੋਂ ਦੇ ਜਿਹੜਾ ਸਵਿਸ ਬੈਂਕ ਦਾ ਕੋਈ ਮੈਨੇਜਰ ਹੈ, ਉਹਦੀਆਂ 2 ਚਿੱਠੀਆਂ ਦਿਖਾ ਰਿਹਾ ਕਿ ਇਹਦੇ ਵਿੱਚ ਜੀ ਖਾਤਾ ਹੈ ਨਹੀਂ, ਤੇ ਦੂਜੇ ਪਾਸੇ ਇਹ ਮੰਨਦੇ ਆ ਕਿ ਜਿਹੜਾ ਤਥਾਕਥਿਤ ਖਾਤਾ ਹੈ ਉਹਦੇ ਵਿੱਚ ਬੈਲੈਂਸ ਨਿਲ ਆ। ਸੋ ਇੱਕ ਪਾਸੇ ਉਹ ਕਹਿੰਦੇ ਕਿ ਚਿੱਠੀਆਂ ਆਈਆਂ ਪਈਆਂ ਨੇ 2 ਕਿ ਇੱਥੇ ਕਿਸੇ ਦਾ ਪ੍ਰਨੀਤ ਕੌਰ ਜਾਂ ਰਣਿੰਦਰ ਸਿੰਘ ਨਾਂ ਦਾ ਕੋਈ ਖਾਤਾ ਨਹੀਂ, ਤੇ ਦੂਜੇ ਪਾਸੇ ਜਿਹੜੇ ਉਹ ਆਪ ਹੀ ਮੰਨਦੇ ਕਿ ਇੱਕ ਤਥਾਕਥਿਤ ਖਾਤਾ ਹੈ ਤਾਂ ਉਹਦੇ ਚ ਬੈਲੈਂਸ ਨਿਲ ਆ। ਹੁਣ ਜੇ ਸਵਿਸ ਬੈਂਕ ਦੇ ਵਿੱਚ ਖਾਤਾ ਹੋਏਗਾ ਤਾਂ ਫਿਰ ਬੈਲੈਂਸ ਨਿਲ ਕਿਵੇਂ ਹੋ ਸਕਦਾ? ਇਹ ਕੈਪਟਨ ਅਮਰਿੰਦਰ ਸਿੰਘ ਸਫਾਈਆਂ ਦੇ ਰਹੇ ਆ। ਪਰ ਗੱਲ ਇਹ ਆ ਕਿ ਜੇ ਹੁਣ ਆਮ ਆਦਮੀ ਪਾਰਟੀ ਇੱਥੋਂ ਤੱਕ ਚਲੇ ਗਈ ਹੈ, ਜੇ ਇਹਨਾਂ ਦਾ ਖਾਤਾ ਨਹੀਂ ਹੈ, ਜਿਸ ਤਰ੍ਹਾਂ ਕਹਿੰਦੇ ਆ ਕਿ ਆਹ 2 ਚਿੱਠੀਆਂ ਨੇ ਜੀ ਉੱਥੋਂ ਆ ਪੜ੍ਹ ਲਓ, ਉਸ ਬੈਂਕ ਦਾ ਜਿਹੜਾ ਕੋਈ ਸਾਬਕਾ ਅਧਿਕਾਰੀ ਹੈ, ਤਾਂ ਉਹਦੇ ਆਧਾਰ ਤੇ ਇਹ ਫਿਰ ਇਹ ਆਮ ਆਦਮੀ ਪਾਰਟੀ ਵਾਲਿਆਂ ਤੇ ਕਾਰਵਾਈ ਕਰ ਦੇਣ, ਕਿਉਂਕਿ ਇਹਨਾਂ ਨੇ ਤੇ ਸਪਸ਼ਟ ਤੌਰ ਤੇ ਜੋ ਇਹਨਾਂ ਦਾ ਐਡਰੈਸ ਪਤਾ ਸੀਗਾ ਸਾਰਾ ਕੁਝ ਖੋਲ ਕੇ ਰੱਖ ਦਿੱਤਾ। ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਇਹ ਸਾਫ਼ ਨਜ਼ਰ ਆਉਂਦਾ ਕਿ 2005-6 ਦੇ ਵਿੱਚ ਇਹੋ ਜਿਹੀ ਲਾਟਰੀ ਖੁੱਲੀ ਸੀ ਕਿ ਜਿਹੜੇ ਸਵਿਸ ਬੈਂਕ ਦੇ ਵਿੱਚ ਖਾਤੇ ਖੋਲਣੇ ਪਏ। ਪਰ ਲਾਟਰੀ ਉਦੋਂ ਇਹ ਸੀ ਕਿ ਘਰੇ ਮੁੱਖ ਮੰਤਰੀ ਸੀਗੀ, ਅਚਾਨਕ ਮੋਦੀ ਮਹਿਲ ਤੇ ਜਿਹੜੀ ਤੁਹਾਨੂੰ ਪਤਾ ਕਿ ਖੁਸ਼ੀਆਂ ਦੀ ਅਪਾਰ ਕਿਰਪਾ ਹੋ ਗਈ। ਸੋ ਇਹ ਹੁਣ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸਿਆਸੀ ਤੌਰ ਤੇ ਨਹੀਂ ਕਾਨੂੰਨੀ ਤੌਰ ਤੇ ਵੀ ਵਕਤ ਪਾਏਗਾ, ਘੇਰਾ ਪਾਏਗਾ। ਔਰ ਹਾਲੇ ਤੇ ਦੇਖੋ ਮਸਲੇ ਹੋਰ ਵੀ ਬੜੇ ਆ, ਕਿਉਂਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਸਿਟੀ ਸੈਂਟਰ ਘੁਟਾਲਾ, ਇੰਟਰਨੈਟ ਘੁਟਾਲਾ, ਉਹ ਹਾਲੇ ਜਿਹੜੇ ਆ 8 ਸਾਲ ਤੇ ਇਹ ਲੰਘ ਗਏ, ਪਤਾ ਨਹੀਂ ਲੰਘਾਏ ਗਏ ਜਾਂ ਲੰਘ ਗਏ। ਪਰ ਜਿਸ ਤਰੀਕੇ ਦੇ ਨਾਲ 2017 ਆਉਂਦਿਆਂ ਸਮਲਿੰਗ ਹੋਣੀ ਸ਼ੁਰੂ ਹੋ ਗਈ ਹੈ, ਇੱਕ ਲੌਬਿੰਗ ਹੋਣੀ ਸ਼ੁਰੂ ਹੋ ਗਈ ਹੈ, ਤਾਂ ਮੈਨੂੰ ਲੱਗਦਾ ਕਿ ਜਿਹੜੇ ਉਹ 3 ਘੁਟਾਲੇ ਜਿਹੜੇ ਸੁੱਤੇ ਪਏ ਸੀ ਉਹ ਵੀ ਕਿਸੇ ਸਮੇਂ ਜਾਗ ਸਕਦੇ। ਬਿਲਕੁਲ ਜੀ, ਇਹ ਜਾਗਣਗੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਘਨੱਈਆ ਦੀ ਤੁਲਨਾ ਭਗਤ ਸਿੰਘ ਨਾਲ ਕੀਤੀ ਗਈ, ਮਚਿਆ ਬਵਾਲ। ਬਸ ਜੀ ਇੱਥੇ ਇਹੀ ਕੁਛ ਹੈ ਜੀ, ਇਹ ਹਾਲ ਜਿਹੜਾ ਉਹ ਇਹੀ ਹੈ ਕਿ ਹਾਲ ਬੇਹਾਲ ਹੋ ਜਾਂਦਾ। ਬੇਹਾਲ ਇਸ ਕਰਕੇ ਹੋ ਜਾਂਦਾ ਕਿਉਂਕਿ ਕੋਈ ਨਾ ਕੋਈ ਬਵਾਲ ਹੋ ਜਾਂਦਾ। ਸਾਡੇ ਇੱਥੇ ਹੁਣ ਚਰਚਾ ਜੈ ਭਾਰਤ ਮਾਤਾ ਕੀ ਜੈ ਦੀ ਹੋ ਰਹੀ ਸੀ, ਨਾਲ ਦੀ ਨਾਲ ਹੁਣ ਇਹ ਵਿਵਾਦ ਆ ਗਿਆ। ਇਹ ਅਸਲ ਦੇ ਵਿੱਚ JNU ਦੇ ਵਿੱਚ ਗਿਆ ਸੀ ਸ਼ਸ਼ੀ ਥਰੂਰ, ਸਾਬਕਾ ਕੇਂਦਰੀ ਮੰਤਰੀ ਹੈ ਕਾਂਗਰਸ ਦਾ, ਤਾਂ ਉਹ ਉੱਥੇ ਗਿਆ ਸੀ JNU ਦੇ ਵਿੱਚ। ਉੱਥੇ ਉਹ ਆਖ ਬੈਠਾ ਕਿ ਜਿਹੜਾ ਘਨੱਈਆ ਹੈ ਉਹ ਜਿਹੜਾ ਉਹਦੀ ਤੁਲਨਾ ਜਿਹੜੀ ਉਹਨੇ ਭਗਤ ਸਿੰਘ ਦੇ ਨਾਲ ਕਰ ਦਿੱਤੀ ਕਿ ਘਨੱਈਆ ਜਿਹੜਾ ਭਗਤ ਸਿੰਘ ਵਰਗਾ। ਉਸ ਤੋਂ ਬਾਅਦ ਅਚਾਨਕ ਉਸ ਭਾਜਪਾ ਨੇ ਸ਼ਸ਼ੀ ਥਰੂਰ ਨੂੰ ਨਿਸ਼ਾਨੇ ਤੇ ਲੈ ਲਿਆ, ਜਿਸ ਭਾਜਪਾ ਦੇ ਪ੍ਰਧਾਨ ਮੰਤਰੀ ਨੇ ਥੋੜੇ ਮਹੀਨੇ ਪਹਿਲਾਂ ਇੱਕ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਹਦੇ ਚ ਸ਼ਸ਼ੀ ਥਰੂਰ ਇੱਕ UK ਦੀ ਯੂਨੀਵਰਸਿਟੀ ਦੇ ਵਿੱਚ ਖੜ ਕੇ ਅੰਗਰੇਜ਼ਾਂ ਨੂੰ ਰਗੜੇ ਲਾਉਂਦਾ ਸੀ। ਜਾਨੀ ਉੱਥੇ ਭਾਰਤ ਦੇ ਨੰਬਰ ਬਣੇ ਤੇ ਖੁਦ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਵੀਡੀਓ ਪੋਸਟ ਕੀਤੀ ਸੀ। ਤੇ ਅੱਜ ਜਦੋਂ ਗੱਲ ਭਗਤ ਸਿੰਘ ਦੀ ਨਹੀਂ ਹੋਈ, ਗੱਲ ਭਗਤ ਸਿੰਘ ਦੀ ਤੁਲਨਾ ਦੀ ਨਹੀਂ, ਅੱਜ ਜਦੋਂ ਗੱਲ ਘਨੱਈਆ ਤੇ ਗਈ, ਅੱਜ ਜਦੋਂ ਘਨੱਈਆ ਦੇ ਨੰਬਰ ਉਹਨੇ ਬਣਾਏ ਤੇ ਅੱਜ ਇਹਨਾਂ ਦੇ ਢਿੱਡ 'ਚ ਵੱਟ ਪੈ ਗਏ। ਇਹਨਾਂ ਨੇ ਨਾਲ ਦੀ ਨਾਲ ਕਹਿ ਦਿੱਤਾ ਕਿ ਇਹ ਤਾਂ ਭਗਤ ਸਿੰਘ ਦਾ ਅਪਮਾਨ ਹੈ ਜੀ, ਇਹ ਹੈ ਉਹ ਹੈ ਜੋ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਵਾਲ ਖੜਾ ਕਰ ਦਿੱਤਾ ਗਿਆ। ਕੁਛ ਇਹਨਾਂ ਦੇ ਪਿਆਰੇ ਚੈਨਲ ਨੇ, ਬੱਚੇ ਇਹਨਾਂ ਦੇ ਪੁਚਕਾਰੇ ਹੋਏ, ਉਹ ਨਾਲ ਦੀ ਨਾਲ ਫਿਰ ਉਹ ਜਿਹੜਾ ਹੁਕਮ ਹੁੰਦਾ ਉੱਥੋਂ ਹੁਕਮ ਆਇਆ ਹੁੰਦਾ, ਫਿਰ ਉਸ ਇਲਾਹੀ ਹੁਕਮ ਤੇ ਫੁੱਲ ਚੜ੍ਹਦਿਆਂ ਐਸੀ ਰੀਲ ਪਾਉਂਦੇ ਆ ਕਿ ਲੋਕ ਜਿਹੜੇ ਆ ਉਹ ਆਪੇ ਬਣਾ ਦਿੰਦੇ ਅੱਗੇ ਕਿ ਵਿਵਾਦ ਆ। ਹੁਣ ਇਸ ਵਿਵਾਦ ਦਾ ਜੇ
ਆਪਾਂ ਮੁਲਾਂਕਣ ਕਰੀਏ ਤਾਂ ਬੜਾ ਸਪਸ਼ਟ ਹੈ। ਸ਼ਸ਼ੀ ਥਰੂਰ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਉਹ ਕਹਿੰਦਾ ਕਿ ਇਹਦੇ 'ਚ ਗੁਣ ਆ, ਭਗਤ ਸਿੰਘ ਵਾਲੇ ਗੁਣ ਨਜ਼ਰ ਆਉਂਦੇ ਆ। ਤੇ ਦੇਖੋ ਗੁਣ ਕਹਿਣਾ ਇਹ ਉਹਨੇ ਥੋੜੀ ਕਹਿ ਦਿੱਤਾ ਕਿ ਭਾਰਤ ਦਾ ਭਗਤ ਸਿੰਘ ਹੈ, ਇਹ ਕਿਹਾ ਕਿ ਇਹਦੇ 'ਚ ਗੁਣ ਹੈ ਜਿਹੜੇ ਭਗਤ ਸਿੰਘ ਵਾਲੇ ਆ। ਤੇ ਮਸਲਾ ਜਿਹੜਾ ਬਵਾਲ ਆ ਉਹ ਬੜੇ ਵੱਡੇ ਪੱਧਰ ਤੇ ਬਣ ਗਿਆ। ਹੁਣ ਜੇ ਦੇਖੀਏ ਤੇ ਜਦੋਂ ਭਗਤ ਸਿੰਘ ਹੋਰੀ ਸ਼ਹੀਦ ਹੁੰਦੇ ਆ, ਫਾਂਸੀ ਤੇ ਚੜ੍ਹਦੇ ਆ, ਉੱਤੇ ਚੜ੍ਹੀ ਇਸੇ ਮੰਤਵ ਲਈ ਸੀ ਕਿ ਸਾਡੀ ਸ਼ਹਾਦਤ ਹੈ ਜਿਹੜੀ ਉਹ ਹੋਰ ਭਗਤ ਸਿੰਘ ਪੈਦਾ ਕਰੇ। ਸੋ ਇਹ ਉਹ ਭਗਤ ਸਿੰਘ ਦੇ ਜੇ ਗੁਣਾਂ ਦੀ ਕੋਈ ਗੱਲ ਕਰਦਾ ਤੇ ਉਹ ਮੁੱਦਾ ਬਣ ਦਿੰਦੇ, ਭਾਵੇਂ ਮੁੱਦਾ ਚਾਹੇ ਸਿਆਸੀ ਹੈ, ਪਰ ਇਹ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ। ਭਗਤ ਸਿੰਘ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਭਗਤ ਸਿੰਘ ਵਰਗਾ ਕੋਈ ਬਣ ਹੀ ਨਹੀਂ ਸਕਦਾ ਦੁਬਾਰਾ। ਭਗਤ ਸਿੰਘ ਵੀ ਇਨਸਾਨ ਸੀਗਾ, ਆਪਣੇ ਕਰਮਾਂ ਦੇ ਨਾਲ ਹੀ ਬਣਦਾ, ਪਰ ਇਹ ਇਸ ਕਰਕੇ ਮੁੱਦਾ ਬਣਾ ਦਿੱਤਾ ਗਿਆ ਕਿਉਂਕਿ ਉਹ ਸਾਹਮਣੇ ਵਾਲਾ ਜਿਹੜਾ ਸੀ ਉਹ ਭਾਜਪਾ ਦਾ ਵਿਰੋਧੀ ਸੀ ਤੇ ਜਿਹਦੇ ਤੇ ਉਂਗਲ ਰੱਖ ਕੇ ਜਿਹਨੂੰ ਵਡਿਆਇਆ ਗਿਆ ਉਹ ਵੀ ਭਾਜਪਾ ਦਾ ਜਿਹੜਾ ਇਸ ਸਮੇਂ ਦਾ ਸਭ ਤੋਂ ਵੱਡਾ ਵਿਰੋਧੀ ਹੈ। ਤਾਂ ਵਿਰੋਧੀਆਂ ਕਰਕੇ ਇਹ ਮੁੱਦਾ ਬਣ ਗਿਆ। ਜੇ ਇਹਨਾਂ ਦਾ ਕੋਈ ਆਪਦਾ ਕਹਿ ਦਿੰਦੇ ਫਿਰ ਇਹਨਾਂ ਕਿਸੇ ਨੇ ਬੋਲਣਾ ਹੀ ਨਹੀਂ ਸੀ। ਨਾ ਜੀ, ਫਿਰ ਤੇ ਕਹਿਣਾ ਚੰਗੀ ਗੱਲ ਆ ਜੀ, ਇੱਦਾਂ ਦੇ ਬੰਦੇ ਹੋਰ ਚਾਹੀਦੇ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਦੇ ਵਿੱਚ ਕਰੜੀ ਸਜ਼ਾ ਵਾਲਾ ਬਿੱਲ ਪੰਜਾਬ ਅਸੈਂਬਲੀ 'ਚ ਪਾਸ। ਇਹ ਇਹਨਾਂ ਨੇ ਚੰਗਾ ਕੀਤਾ ਜੀ, ਜਿਹੜਾ ਬਿੱਲ ਪਾਸ ਹੋ ਗਿਆ, ਪਾਸ ਕਰਾ ਦਿੱਤਾ ਇਹਨਾਂ ਨੇ। ਜਿਹੜਾ ਆਪਾਂ ਗੱਲ ਹੀ ਕਰਦੇ ਸੀਗੇ ਉਸ ਦੇ ਕਿ ਜਿਹੜੀ ਇਹ ਧਾਰਾ ਲਾਉਂਦੇ 295A, ਉਹ ਤੇ ਬੰਦਾ ਉਹਨਾਂ ਚਿਰ ਪੁਲਿਸ ਵਾਲੇ ਬੰਦਾ ਫੜ ਕੇ ਚਾਹ ਵੀ ਨਹੀਂ ਪੀਂਦੇ ਜਿੰਨਾ ਚਿਰ ਪਿੱਛੋਂ ਜ਼ਮਾਨਤ ਆ ਜਾਂਦੀ ਹੈ। ਉਹ ਤਾਂ ਟਾਈਮ ਹੀ ਇੰਨਾ ਕੁ ਲੱਗਦਾ ਜ਼ਮਾਨਤ ਦਾ। ਇਹ ਇਸ ਤਰ੍ਹਾਂ ਹੀ ਇਹ ਚੀਜ਼ਾਂ ਵੱਧਦੀਆਂ ਗਈਆਂ। 295 ਧਾਰਾ ਇਹਨਾਂ ਨੇ ਪੱਤਰਕਾਰਾਂ ਤੇ ਇਹਨਾਂ ਨੇ ਲੇਖਕਾਂ ਤੇ ਇੰਨੀ ਲਾਈ ਕਿ ਉਹ ਬੌਡੀ ਹੋ ਗਈ। ਜੱਜ 295 ਇਹ ਵੇਖ ਕੇ ਕਹਿ ਦਿੰਦਾ ਹੈ ਕਿ ਇਹ ਤੇ ਕੋਈ ਸਰਕਾਰੀ ਸ਼ਰਾਰਤ ਹੈ, ਛੱਡੋ ਖੇੜਾ। ਸੋ ਇਹ 295 ਇਹ ਬਦਨਾਮ ਵੀ ਬੜੀ ਹੋਈ ਸੀ ਔਰ ਨਕਾਰਾ ਵੀ ਬੜੀ ਸੀਗੀ। ਇਹਨੂੰ ਬਦਲਣ ਦੀ ਲੋੜ ਵਾਕਿਆ ਸੀ। ਤਾਂ ਹੁਣ ਇਹਨਾਂ ਨੇ 295 ਅੱਜ ਬਿੱਲ ਲਿਆ ਕੇ ਸੋਧ, ਪੰਜਾਬ ਸੋਧ ਜਿਹਨੂੰ ਨਾਂ ਦਿੱਤਾ ਗਿਆ, ਉਹਦੇ 'ਚ ਇਹਨਾਂ ਨੇ 295 ਇਹਦੀ ਜਗ੍ਹਾ ਸ਼ਾਇਦ 395 ਕੁਛ ਇਸ ਤਰ੍ਹਾਂ ਦੀ ਕੀਤੀ ਹੈ। ਹਾਲਾਂਕਿ ਕੋਈ ਕਾਪੀ ਹਾਲੇ ਤੱਕ ਓਫੀਸ਼ਲੀ ਜਾਰੀ ਨਹੀਂ ਹੋਈ, ਜਨਤਕ ਨਹੀਂ ਹੋਈ। ਤਾਂ 395 ਸ਼ਾਇਦ ਧਾਰਾ ਜਿਹਦੇ 'ਚ ਉਮਰ ਕੈਦ ਤੱਕ ਦੀ ਮੱਦ ਰੱਖੀ ਗਈ ਹੈ ਕਿ ਜੇਕਰ ਕੋਈ ਗੁਰੂ ਸਾਹਿਬਾਨ ਦੀ ਬੀੜ ਦੀ ਕਰਦਾ ਬੇਅਦਬੀ ਤਾਂ ਉਹ ਉਮਰ ਕੈਦ ਦਾ ਹੱਕਦਾਰ ਹੋਏਗਾ। ਚੰਗਾ ਫੈਸਲਾ ਹੈ। ਔਰ ਇੱਕ ਨਾਲ ਹੋਰ ਵੀ ਇਹਨਾਂ ਨੇ ਬਿੱਲ ਅੱਜ ਪਾਸ ਕਰ ਦਿੱਤਾ, ਜਿਹੜਾ ਉਹ ਕਰਜ਼ਾ ਰਾਹਤ ਬਿੱਲ ਜਿਹਨੂੰ ਵਡਿਆਇਆ ਜਾ ਰਿਹਾ ਸੀ ਕਹਿ ਕੇ, ਉਹ ਵੀ ਪਾਸ ਕਰ ਦਿੱਤਾ। ਉਹਦੇ 'ਚ ਵੀ ਸੂਦਖੋਰੀ ਤੋਂ ਥੋੜੀ ਬਹੁਤੀ ਰਾਹਤ, ਕੋਈ ਬਹੁਤੀ ਰਾਹਤ ਮੈਂ ਨਹੀਂ ਵੇਖਦਾ, ਪਰ ਥੋੜੀ ਜਿਹੀ ਰਾਹਤ ਜਿਹੜੀ ਹੈ ਉਹ ਬਿੱਲ ਵੀ ਪਾਸ ਕਰ ਦਿੱਤਾ। ਪਰ ਅੱਜ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੱਦੇ ਨਜ਼ਰ ਇੱਕ ਲਿਆਂਦਾ ਜਾ ਰਿਹਾ ਸੀ ਬਿੱਲ, ਤਾਂ ਉਸ ਸਮੇਂ ਵੀ ਕਾਂਗਰਸ ਦਾ ਜਿਹੜਾ ਚਰਨਜੀਤ ਸਿੰਘ ਚੰਨੀ ਸੀ ਉਹ ਵਾਕਆਊਟ ਕਰ ਗਿਆ। ਇਹ ਕਮਾਲ ਦੀ ਗੱਲ ਹੈ ਕਿ ਇਸ ਬਿੱਲ ਤੇ ਵੀ ਉਹ ਵਾਕਆਊਟ ਕਰਦੇ ਪਏ। ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਕੋਈ ਠੋਸ ਰਣਨੀਤੀ ਨਹੀਂ। ਇੱਕ ਪਾਸੇ ਉਹ ਇਹੋ ਜਿਹੇ ਬਿੱਲਾਂ ਦੀ, ਇਹੋ ਜਿਹੇ ਮੁੱਦਿਆਂ ਦੀ ਉਹ ਪ੍ਰੋੜਤਾ ਕਰਦੇ ਤੇ ਦੂਜੇ ਪਾਸੇ ਜਦੋਂ ਬਿੱਲ ਪੇਸ਼ ਹੋਇਆ ਉਹ ਵਾਕਆਊਟ ਫਿਰ ਕਰਕੇ। ਹੁਣ ਵਾਕਆਊਟ ਵਾਲੀ ਖੇਡ ਹੈ ਜਿਹੜੀ ਉਹ ਸਮਝ ਤੋਂ ਬਾਹਰ ਹੈ ਕਿ 9 ਸਾਲ ਇਹ ਵਾਕਆਊਟ ਹੀ ਖੇਡਦੇ ਰਹੇ। ਹੁਣ ਇਹ ਜਦੋਂ ਮੌਕਾ ਸੀਗਾ ਕਿ ਥੋੜਾ ਜਿਹਾ ਟਾਕ ਵੀ ਹੋ ਜਾਂਦਾ, ਪਰ ਇਹਨਾਂ ਦਾ ਵਾਕ ਹੈ ਜਿਹੜਾ ਉਦੋਂ ਵੀ ਜਾਰੀ ਰਿਹਾ। ਜੀ ਬਿਲਕੁਲ ਜੀ, ਇਹ ਤਾਂ ਪੱਕੀ ਇਹਨਾਂ ਦੀ ਵਿਰੋਧੀ ਜਿਹੜੀ ਇਸ ਟਾਈਮ ਧਿਰ ਪਿਛਲੇ 9 ਸਾਲਾਂ ਤੋਂ ਇਹੀ ਰਣਨੀਤੀ ਹੈ, ਕੋਈ ਗੱਲ ਹੋ ਜੇ ਚਲੋ ਜੀ ਅਸੀਂ ਚੱਲੇ ਵਾਕਆਊਟ ਕਰਕੇ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।